गुर पीर सदाए मंगण जाए, ताके मूल न लागो पाए। घाल खाए किश हथों दे, नानक राह पुछाने से। झब हो फकीर ते पहुंच इत्थे, उथे झंडड़ा कास नूं गाड़े आई। होका फिरे दिंदा पिंडां विच सारे, आओ किसे फकीर जे होवना जे। ते मंग खावना कम ना काज करना, ना कुछ चारना ते ना कुछ चोवना जे। नहीं देनी वधाई किसे जमने दी, किसे मोए नूं मूल ना रोवना जे। जरा कन्न पड़वा के सुआह मलनी गुरु, सारे जगत दा होवना जे। ना दिहाड़ी ना कसब रुजगार करना, नाडू शाह फिर मुफ्त दा होवना जे। खुशी अपनी उठना मियां वारस, अते अपनी नींदरे सौवना जे। यह किताब है जी सैफुल मलूक, बड़ी खूबसूरत। ते जनाब आ वेखो ना, ए काजी मुहम्मद जुबैर साहब ने, डॉक्टर साहब हां जी, ते इन्हां ने जनाब गल दी पालन वेखो ना, मर्द होवे ते दर्द ना छोड़े, औगण दे गुण करदा ते कामल लोक मुहम्मद बख्शा लाल बनान पत्थर दा। सन 88 दी गल सज्जणों जो मैं आख सुनावा, एनो ऐन बयान है मेरा कोलों कुछ ना पावा। मैं बैठा सा लारी अंदर पिंडी वल सी जाना, ते बाह छौनी विच नौकर सा मैं उधर पैर वधाना। दुनिया अंदर 8वीं वड्डी बोली कहन पंजाबी, इसने पुत्र कमले होए इसनूं कहन खराबी। होर जबाना पढ़दे फिरदे अपनी वल ना आंदे, मां बोली है धक्के खांदी इधर झात ना पांदे। ते 2024 ਦੇ ਅੰਦਰ ਉਹਨੇ ਮੈਨੂੰ ਫੋਨ ਮਿਲਾਇਆ, 4 ਮਾਰਚ ਨੂੰ ਮੁੜ ਕੇ ਉਹਨੇ ਚੇਤਾ ਆਣ ਕਰਾਇਆ। ਤਾਂ ਕਵੇ ਉਹ ਗੱਲ ਤੇਰੀ ਤੇ ਮਨ ਵਿੱਚ ਕੁੱਲੀ ਪਾਈ, 36 ਸਾਲਾਂ ਮਗਰੋਂ ਉਹਨੇ ਚੇਤੇ ਗੱਲ ਕਰਾਈ। बिस्मिल्लाहिर्रहमानिर्रहीम। शुरू खुदा दे नामों, जिसदा जोड़ जवाब न कोई, जिसदी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਹਿਬੋ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ, ਸਾਡੇ ਬੜੇ ਹੀ ਮਹਿਬੂਬ ਦਰਸ਼ਕ ਨੇ, ਪਰਮਾਨੈਂਟ ਵਿਊਅਰ ਨੇ, ਸਾਡੇ ਪੰਜਾਬੀ ਮਾਂ ਬੋਲੀ ਦੇ ਬਹੁਤ ਵੱਡੇ ਪਿਆਰ ਕਰਨ ਵਾਲੇ ਨੇ। ਫੈਸਲਾਬਾਦ ਨਾਲ ਉਹਨਾਂ ਦਾ ਤਾਲੁਕ ਹੈ ਤੇ ਉਹਨਾਂ ਦਾ ਨਾਂ ਹੈ ਜੀ ਸ਼ਾਹਿਦ ਇਜਾਜ਼ ਸਾਹਿਬ। ਉਹਨਾਂ ਸਾਨੂੰ ਆਪਣੀ ਇੱਕ ਬੜੀ ਪਿਆਰੀ ਵੀਡੀਓ ਭਿਜਵਾਈ ਹੈ। ਪਹਿਲੇ ਬਰਾਹ ਕਰਮ ਉਹਨਾਂ ਦੀ ਇਹ ਵੀਡੀਓ ਮੁਲਾਹਜ਼ਾ ਕਰੋ ਤੇ ਫਿਰ ਤੁਹਾਡੇ ਹਜ਼ੂਰ ਬਾਕੀ ਗੱਲਬਾਤ ਅਰਜ਼ ਕਰਨੇ ਆ। अस्सलाम वालेकुम जी डॉक्टर साहब, शाहिद जी लालपुर तो ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ ਜੀ। ਬਹੁਤ ਅੱਛੀ ਤੁਹਾਡੀ ਕੋਸ਼ਿਸ਼ ਹੈ ਪੰਜਾਬੀ ਜ਼ੁਬਾਨ ਲਈ ਔਰ ਪੰਜਾਬੀ ਅਦਬ ਲਈ ਜੀ। ਜੋ ਵੀ ਚੀਜ਼ਾਂ ਸੀ ਤੁਹਾਡੇ ਕੋਲ ਬਾਜਵਾ ਸਾਹਿਬ ਤੋਂ ਸਿੱਖੀਆਂ, ਤੇ ਪਹਿਲਾਂ ਨਹੀਂ ਸੀ ਸਾਡੇ ਨਾ ਇਸ ਵੇਲੇ ਬਹੁਤ ਜ਼ਿਆਦਾ, ਯਾਨੀ ਕਿ ਜੀ
ਤੁਹਾਡੀ ਕਾਬਿਸ਼ ਹੈ ਜੀ, ਬਸ 2 ਅਖਾਣ ਤੁਹਾਨੂੰ ਪੁੱਛਣੇ ਸੀ, ਉਹ ਵੀ ਨਾਲ ਅਗਰ ਤੁਸੀਂ ਸਮਝਦੇ ਹੋ ਕਿ ਤੁਹਾਡੇ ਮਿਆਰ ਦੇ ਮੁਤਾਬਕ ਕਿਤੇ ਸ਼ਾਮਲ ਕਰ ਲੈਣਾ। ਇੱਕ ਤਾਂ ਹੈ ਜੀ ਕਿ ਭੁੱਖੇ ਘਰ ਦੀ ਰੱਜੀ ਧੀ ਪਿੰਡ ਉਜਾੜਨ ਲੱਗੀ। ਦੂਸਰਾ ਇਹ ਹੈ ਜੀ ਕਿ ਜਾਣਾ ਜੰਝ ਨੂੰ ਤੇ ਰੋਣਾ ਮੰਝ ਨੂੰ। ਇਸ ਤੋਂ ਇਲਾਵਾ ਸਾਰੀ ਛੋਟੀ ਜਿਹੀ ਰਿਕੁਐਸਟ ਹੈ ਕਿ ਜਿਸ ਤਰ੍ਹਾਂ ਮੈਂ ਦੱਸਿਆ ਸੀ ਪਹਿਲਾਂ ਵੀ ਕਿ ਮੇਰੇ ਜਿਹੜੇ ਦਾਦਕੇ ਪੜਦਾਦਕੇ ਲੁਧਿਆਣੇ ਤੋਂ ਆਏ ਨੇ। ਸਾਡਾ ਜ਼ਿਲ੍ਹਾ ਲੁਧਿਆਣਾ, ਤਹਿਸੀਲ ਸਮਰਾਲਾ, ਪਿੰਡ ਸਾਡਾ ਮਾਨਕ ਮਾਜਰਾ ਜੀ। ਉੱਥੇ ਦਾ ਅਗਰ ਕੋਈ ਉਸ ਇਲਾਕੇ ਦਾ ਅਗਰ ਕੋਈ ਬੰਦਾ ਮੇਰੇ ਨਾਲ ਰਾਬਤਾ ਕਰੇਗਾ ਤਾਂ ਮੈਨੂੰ ਬੜੀ ਖੁਸ਼ੀ ਹੋਏਗੀ। ਬਹੁਤ ਤੁਹਾਡੀ ਮਿਹਰਬਾਨੀ। ਅਸਲਾਮ ਵਾਲੇਕੁਮ ਸਰ। ਸਾਹਿਬੋ, ਤੁਸਾਂ ਜਨਾਬ ਸ਼ਾਹਿਦ ਇਜਾਜ਼ ਹੋਰਾਂ ਦਾ ਇਹ ਵੀਡੀਓ ਮੈਸੇਜ ਮੁਲਾਹਜ਼ਾ ਕੀਤਾ। ਅਸੀਂ ਉਹਨਾਂ ਦੇ ਵਿਚਾਰ ਜਿਹੜੇ ਉਹਨਾਂ ਸਾਡੇ ਬਾਰੇ ਇਰਸ਼ਾਦ ਫਰਮਾਏ, ਅਸੀਂ ਉਹਨਾਂ ਦੇ ਬੜੇ ਹੀ ਮਸ਼ਕੂਰ ਹਾਂ। ਜਿਹੜੇ ਦੋਵੇਂ ਅਖਾਣ ਸ਼ਾਹਿਦ ਇਜਾਜ਼ ਸਾਹਿਬ ਨੇ ਆਪਣੇ ਇਸ ਵੀਡੀਓ ਮੈਸੇਜ ਦੇ ਵਿੱਚ ਸਾਨੂੰ ਦੱਸੇ ਨੇ ਤੇ ਮੰਗ ਕੀਤੀ ਹੈ ਕਿ ਉਹਨਾਂ ਦਾ ਅਸੀਂ ਤਰਜਮਾ ਤੁਹਾਡੀ ਸੇਵਾ 'ਚ ਬਿਆਨ ਕਰੀਏ, ਤੇ ਉਸ ਜ਼ਿਮਨ 'ਚ ਅਰਜ਼ ਹੈ ਭਈ ਅਸੀਂ ਇਹਨਾਂ ਦੋਵਾਂ ਅਖਾਣਾਂ ਦਾ ਤਰਜਮਾ ਕਰ ਚੁੱਕੇ ਹੋਏ ਹਾਂ। ਬਰਾਹ ਕਰਮ ਸ਼ਾਹਿਦ ਇਜਾਜ਼ ਸਾਹਿਬ, ਤੁਸੀਂ ਵੀ ਤੇ ਸਾਡੇ ਬਾਕੀ ਮਿੱਤਰ ਵੀ ਜਿਹੜੇ ਇਹਨਾਂ ਅਖਾਣਾਂ ਦਾ ਤਰਜਮਾ ਤੇ ਸ਼ਰ੍ਹਾ ਜਾਣਨੀ ਚਾਹੁੰਦੇ ਨੇ, ਉਹ ਸਾਡੇ ਪਿਛਲੇ ਵਲੌਗਸ ਜਿਹੜੇ ਨੇ ਬਰਾਹ ਕਰਮ ਉਹ ਮੁਲਾਹਜ਼ਾ ਫਰਮਾਓ। ਜਿਹੜੀ ਇੱਕ ਹੋਰ ਮੰਗ ਕੀਤੀ ਜਨਾਬ ਸ਼ਾਹਿਦ ਇਜਾਜ਼ ਸਾਹਿਬ ਨੇ ਕਿ ਉਹਨਾਂ ਦੇ ਵੱਡਕਿਆਂ ਦਾ, ਉਹਨਾਂ ਦੇ ਪੁਰਖਿਆਂ ਦਾ ਤਾਲੁਕ ਇੰਡੀਆ ਦੇ ਜ਼ਿਲ੍ਹਾ ਲੁਧਿਆਣੇ ਦੇ ਨਾਲ ਹੈ, ਤਹਿਸੀਲ ਸਮਰਾਲਾ, ਤੇ ਪਿੰਡ ਉਹਨਾਂ ਆਪਣਾ ਦੱਸਿਆ ਮਾਨਕ ਮਾਜਰਾ। ਉਹਨਾਂ ਬੇਨਤੀ ਕੀਤੀ ਹੈ ਕਿ ਸਾਡੇ ਮੁਅੱਜ਼ਜ਼ ਤੇ ਮੁਅੱਕਰ ਵਿਊਅਰਸ ਦੇ ਵਿੱਚ ਅਗਰ ਕੋਈ ਦੋਸਤ ਉਹਨਾਂ ਦੇ ਇਲਾਕੇ, ਉਹਨਾਂ ਦੇ ਪਿੰਡ, ਉਹਨਾਂ ਦੀ ਤਹਿਸੀਲ, ਉਹਨਾਂ ਦੇ ਜ਼ਿਲ੍ਹੇ ਦੇ ਨਾਲ ਬਿਲੋਂਗ ਕਰਦਾ ਹੈ, ਯਕੀਨਨ ਸਾਡੇ ਬਹੁਤ ਸਾਰੇ ਵਿਊਅਰਸ ਲੁਧਿਆਣੇ ਦੇ ਨੇ, ਤਹਿਸੀਲ ਸਮਰਾਲਾ ਤੇ ਪਿੰਡ ਮਾਨਕ ਮਾਜਰਾ ਦਾ ਅਗਰ ਕੋਈ ਵਸਨੀਕ ਸਾਡੇ ਨਾਲ ਜੁੜਿਆ ਹੋਇਆ ਹੈ ਤੇ ਬਰਾਹ ਕਰਮ ਉਹ ਜ਼ਰੂਰ ਕਮੈਂਟਸ ਵਿੱਚ ਆ ਕੇ ਆਪਣਾ ਐਡਰੈਸ ਵਗੈਰਾ ਦੱਸਣ, ਤਾਂ ਕਿ ਸਾਡੇ ਇਹ ਵਿਊਅਰ, ਸਾਡੇ ਇਹ ਮਿੱਤਰ ਜਨਾਬ ਸ਼ਾਹਿਦ ਇਜਾਜ਼ ਸਾਹਿਬ, ਜਿਨ੍ਹਾਂ ਦੇ ਵੱਡਕੇ ਵੰਡ ਵੇਲੇ ਲੁਧਿਆਣੇ ਤੋਂ ਉੱਠ ਕੇ ਤੇ ਪਾਕਿਸਤਾਨ ਆਏ ਤੇ ਅੱਜ ਕੱਲ੍ਹ ਇਹ ਫੈਸਲਾਬਾਦ ਦੇ ਵਿੱਚ ਰਹਿ ਰਹੇ ਨੇ, ਇਹ ਆਪਣੇ ਉਹਨਾਂ ਮਿੱਤਰਾਂ ਭਰਾਵਾਂ ਦੇ ਨਾਲ ਜੁੜ ਸਕਣ ਤੇ ਆਪਣੇ ਦਿਲ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਸਾਂਝੀਆਂ ਕਰ ਸਕਣ। ਪਿਆਰਿਓ, ਸਾਡੇ ਇੱਕ ਬੜੇ ਮਿੱਠੜੇ ਤੇ ਮਨ ਠਾਰ ਸੱਜਣ ਚੜ੍ਹਦੇ ਪੰਜਾਬ ਦੇ ਨਾਲ ਉਹਨਾਂ ਦਾ ਤਾਲੁਕ ਹੈ। ਭਾਗ ਸਿੰਘ ਜੀ ਉਹਨਾਂ ਦਾ ਨਾਮ ਹੈ। ਉਹਨਾਂ ਸਾਨੂੰ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦਾ ਇੱਕ ਬੜਾ ਹੀ ਪਿਆਰਾ ਅਸ਼ਲੋਕ ਭਿਜਵਾਇਆ ਹੈ। ਇਹ ਅਸ਼ਲੋਕ ਜਿਹੜਾ ਇਹ ਦਰਅਸਲ ਬਾਬਾ ਜੀ ਗੁਰੂ ਨਾਨਕ ਦੇਵ ਦੇ ਅਸ਼ਲੋਕ ਦੀਆਂ ਆਖਰੀ ਪੰਖੜੀਆਂ ਨੇ। ਪੂਰਾ ਇੱਕ ਅਸ਼ਲੋਕ ਹੁੰਦਾ ਨਾ ਜੀ, ਉਹਦੀ ਸਭ ਤੋਂ ਅਖੀਰ ਵਾਲੀ ਬਾਣੀ ਹੈ। ਬਾਬਾ ਜੀ ਗੁਰੂ ਨਾਨਕ ਦੇਵ ਇਹਦੇ 'ਚ ਜੋ ਪੈ ਫਰਮਾਉਂਦੇ ਨੇ ਉਹਦੇ ਬਾਰੇ ਸਾਨੂੰ ਭਾਗ ਸਿੰਘ ਜੀ ਨੇ ਫਰਮਾਇਆ ਹੈ ਕਿ ਇਹਦੀ ਤਸ਼ਰੀਹ ਤੇ ਤਰਜਮਾ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ ਤੇ ਤੁਹਾਡੇ ਨਾਲ ਸਾਂਝਾ ਕਰੀਏ। ਪਿਆਰਿਓ, ਬਾਬਾ ਜੀ ਗੁਰੂ ਨਾਨਕ ਦੇਵ ਆਪਣੀ ਇਸ ਬਾਣੀ 'ਚ ਪਏ ਫਰਮਾਉਂਦੇ ਨੇ, ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲਾਗੋ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪੁਛਾਣੇ ਸੇ। ਬੜਾ ਹੀ ਮੱਤ ਭਰਿਆ, ਬੜਾ ਸਬਕ ਆਮੋਜ਼ ਪਿਆਰਿਓ ਬਾਬਾ ਜੀ ਦਾ ਇਹ ਸ਼ਲੋਕ ਹੈ। ਬਾਬਾ ਜੀ ਗੁਰੂ ਨਾਨਕ ਦੇਵ ਪੈ ਫਰਮਾਉਂਦੇ ਨੇ ਕਿ ਆਪਣੇ ਆਪ ਨੂੰ ਗੁਰੂ ਤੇ ਪੀਰ ਅਖਵਾਉਣ ਵਾਲਾ ਕੋਈ ਸ਼ਖਸ ਜਿਹੜਾ ਮੰਗ ਕੇ ਖਾਂਦਾ ਹੈ, ਯਾਨੀ ਹਰ ਇੱਕ ਦਾ ਧਿਰ ਧਿਰ ਦਾ ਸਵਾਲੀ ਹੈ। ਮੁਰੀਦੈਨ ਕੋਲੋਂ ਵੀ, ਇਰਾਦਤਮੰਦਾਂ ਕੋਲੋਂ ਵੀ, ਆਪਣੇ ਹਾਸ਼ੀਆ ਬਰਦਾਰਾਂ ਕੋਲੋਂ ਵੀ ਵਸੂਲੀਆਂ ਕਰਦਾ ਰਹਿੰਦਾ, ਮੰਗ ਕੇ ਖਾਂਦਾ ਰਹਿੰਦਾ। ਗੁਰਪੀਰ ਸਦਾਏ ਮੰਗਣ ਧਾਏ, ਮੰਗਣ ਹੀ ਚੜਿਆ ਰਹਿੰਦਾ ਹਰ ਵੇਲੇ, ਤਾਂ ਕਿ ਮੂਲ ਨਾ ਲਾਗੋ ਪਾਏ। ਅਜੇ ਪੀਰ ਦੇ ਗੁਰੂ ਦੇ ਕਦੀ ਕਦਮੀ ਨਾ ਲੱਗਿਆ ਜੇ, ਉਹਦੇ ਚਰਨਾਂ 'ਚ ਜਾ ਜਾ ਕਦੀ ਨਾ ਬਵਿਆ ਜੇ। ਘਾਲ ਖਾਏ ਕਿਛ ਹੱਥੋਂ ਦੇ, ਅਜਿਹਾ ਪੀਰ ਫਕੀਰ ਦਰਵੇਸ਼ ਅੱਲਾ ਦਾ ਵਲੀ ਸਾਧੂ ਸੰਤ ਜਿਹੜਾ ਮਿਹਨਤ ਕਰਕੇ ਆਪਣੀ ਰੋਜ਼ੀ ਕਮਾਉਂਦਾ ਹੈ,
ਮੁਸ਼ੱਕਤ ਦੇ ਨਾਲ, ਤੇ ਉਹਦੇ ਵਿੱਚੋਂ ਵੀ ਹੱਥੋਂ ਦਿੰਦਾ ਹੈ। ਅੱਲਾਹ ਪਾਕ ਦਿਆਂ ਬੰਦਿਆਂ 'ਚ, ਮੁਸਤਹਿਕੀਨ 'ਚ, ਮਾੜਿਆਂ ਦੁਬੜਿਆਂ ਦੇ ਵਿੱਚ, ਨਿਮਾਣਿਆਂ ਦੇ ਵਿੱਚ ਵੰਡਦਾ ਹੈ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ। ਨਾਨਕ ਰਾਹ ਪੁਛਾਣੇ ਸੇ, ਨਾਨਕਾ ਉਹੀ ਅੱਲਾਹ ਪਾਕ ਸੱਚੇ ਸਾਹਿਬ ਦੀ ਰਜ਼ਾ ਦੀ ਰਾਹ ਨੂੰ ਜਾਣਦਾ ਹੈ। ਅਜਿਹਾ ਅੱਲਾਹ ਦਾ ਨੇਕ ਬੰਦਾ ਹੀ ਪਛਾਣਦਾ ਹੈ ਕਿ ਉਹ ਕਿਹੜਾ ਰਾਹ ਹੈ ਜਿਹਦੇ ਤੇ ਟੁਰਾਂਗੇ ਤੇ ਸਾਈਂ ਰਾਜ਼ੀ ਹੋ ਜਾਏਗਾ। ਯਾਨੀ ਸਿਰਾਤ ਮੁਸਤਕੀਮ ਕਿਹੜਾ ਹੈ। ਸਿਰਾਤ ਮੁਸਤਕੀਮ ਪਿਆਰਿਓ, ਮੈਂ ਅੱਗੇ ਵੀ ਤੁਹਾਡੀ ਖਿਦਮਤ 'ਚ ਬਾਰਹਾ ਅਰਜ਼ ਕਰ ਚੁੱਕਿਆ ਵਾਂ ਕਿ ਦੋ ਨੁਕਤਿਆਂ ਦੇ ਦਰਮਿਆਨ ਖਿੱਚੀ ਜਾਣ ਵਾਲੀ ਅਜਿਹੀ ਲਕੀਰ ਜਿਹੜੀ ਸਭ ਤੋਂ ਘੱਟ ਫਾਸਲਾ ਤੈਅ ਕਰਕੇ ਇੱਕ ਨੁਕਤੇ ਤੋਂ ਦੂਜੇ ਨੁਕਤੇ ਤਾਈਂ ਅੱਪੜਦੀ ਹੈ, ਉਹਨੂੰ ਅਸੀਂ ਆਖਨੇ ਆ ਖਤੇ ਮੁਸਤਕੀਮ। ਤੇ ਸਿਰਾਤ ਮੁਸਤਕੀਮ ਵੀ ਬੜਾ ਹੀ ਖੂਬਸੂਰਤ ਤੇ ਸਿੱਧਾ ਤੇ ਛੋਟਾ ਰਾਸਤਾ ਹੈ, ਸਿੱਧਾ ਰੱਬ ਪਾਕ ਵੱਲ ਜਾਣ ਵਾਲਾ। ਬਸ ਉਹਦੇ ਅਸੂਲ, ਉਹਦੇ ਟੀਚੇ ਜਿਹੜੇ ਨੇ ਉਹ ਸਾਨੂੰ ਫਾਲੋ ਕਰਨੇ ਚਾਹੀਦੇ ਨੇ। ਇਹੋ ਹੀ ਗੱਲਾਂ, ਇਹੋ ਹੀ ਪੈਗਾਮ ਅੱਲਾ ਦਾ ਸਾਨੂੰ ਸੁਣਾਉਣ ਲਈ ਇਹ ਅੱਲਾ ਪਾਕ ਦੇ ਨੇਕ ਬੰਦੇ ਇਸ ਧਰਤੀ ਤੇ ਆਏ, ਇਸ ਜਹਾਨ ਦੇ ਉੱਤੇ ਆਏ। ਉਹ ਸਾਨੂੰ ਅੱਲਾ ਪਾਕ ਦੀ ਰਾਹ ਵੱਲ ਤੋਰਦੇ ਰਹੇ, ਰੱਬ ਸੱਚੇ ਦੇ ਨਾਲ ਸਾਨੂੰ ਜੋੜਦੇ ਰਹੇ। ਹੁਣ ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਨੇ, ਉਹਨਾਂ ਨੇ ਇਹ ਜੋ ਫਰਮਾਇਆ ਹੈ ਪਿਆਰਿਓ, ਤਕਰੀਬਨ ਇਸੇ ਤਰ੍ਹਾਂ ਦੇ ਹੀ, ਇਸੇ ਤਰਜਮੇ ਵਾਲੇ ਸ਼ੇਰ ਪੀਰ ਵਾਰਿਸ ਸ਼ਾਹ ਸੈਯਦ ਨੇ ਆਪਣੀ ਹੀਰ ਕਹਾਣੀ 'ਚ ਵੀ ਲਿਖੇ। ਜਦੋਂ ਹੀਰ ਨੇ ਆਪਣੇ ਪਿੰਡ ਦੀ ਇੱਕ ਕੁੜੀ ਦੇ ਹੱਥੀਂ ਰਾਂਝੇ ਨੂੰ ਸੁਨੇਹਾ ਘੱਲਿਆ ਸੀ ਵੀ ਝੱਬ ਹੋ ਫਕੀਰ ਤੇ ਪਹੁੰਚ ਇੱਥੇ, ਉਥੇ ਝੰਡੜਾ ਕਾਸ ਨੂੰ ਗਾੜੇ ਆਈ। ਯਾਨੀ ਹੀਰ ਜਦੋਂ ਵਿਆਹੀ ਗਈ ਤੇ ਰੰਗਪੁਰ ਖੇੜਿਆਂ ਦੇ ਟੁਰ ਗਈ, ਖੇੜੇ ਉਹਨੂੰ ਵਿਆਹ ਕੇ ਲੈ ਗਏ ਤੇ ਉਸ ਇੱਕ ਸੁਨੇਹਾ ਘੱਲਿਆ ਕਿ ਫਕੀਰ ਹੋ ਕੇ ਨਾ ਤੇ ਮੇਰੇ ਪਿੱਛੇ ਆ ਜਾ, ਮੇਰੇ ਮਗਰ ਆ। ਰਾਂਝਾ ਹੁਣ ਜਦੋਂ ਫਕੀਰ ਹੋਣ ਲਈ ਟੁਰਿਆ ਤੇ ਪਿਆਰਿਓ ਪੀਰ ਵਾਰਿਸ ਸ਼ਾਹ ਸੈਯਦ ਬੜੀ ਫਹਿਮੋ ਫਰਾਸਤ ਤੇ ਦਾਨਿਸ਼ੋ ਹਕਮਤ ਦੇ ਮਾਲਿਕ ਸਨ। ਉਹਨਾਂ ਉਦੋਂ ਲਿਖ ਦਿੱਤਾ ਸੀ ਆਪਣੇ ਕਲਾਮ ਵਿੱਚ, ਅੱਜ ਤੋਂ 250-300 ਸਾਲ ਪਹਿਲੇ, ਕਿ ਪੀਰ ਫਕੀਰ ਜਾਲੀ ਜਿਹੜੇ ਹੁੰਦੇ ਨੇ, ਦੋ ਨੰਬਰੀਏ, ਉਹ ਕੀ ਕਰਦੇ ਨੇ। ਪੀਰ ਵਾਰਿਸ ਸ਼ਾਹ ਉਦੋਂ ਲਿਖਿਆ ਵੀ ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ ਸਾਰੇ, ਆਓ ਕਿਸੇ ਫਕੀਰ ਜੇ ਹੋਵਣਾ ਜੇ, ਤੇ ਮੰਗ ਖਾਵਣਾ ਕੰਮ ਨਾ ਕਾਜ ਕਰਨਾ, ਨਾ ਕੁਝ ਚਾਰਨਾ ਤੇ ਨਾ ਕੁਝ ਚੋਵਣਾ ਜੇ। ਨਹੀਂ ਦੇਣੀ ਵਧਾਈ ਕਿਸੇ ਜਮਨੇ ਦੀ, ਕਿਸੇ ਮੋਏ ਨੂੰ ਮੂਲ ਨਾ ਰੋਵਣਾ ਜੇ। ਜ਼ਰਾ ਕੰਨ ਪੜਵਾ ਕੇ ਸੁਆਹ ਮਲਣੀ ਗੁਰੂ, ਸਾਰੇ ਜਗਤ ਦਾ ਹੋਵਣਾ ਜੇ। ਨਾ ਦਿਹਾੜੀ ਨਾ ਕਸਬ ਰੁਜ਼ਗਾਰ ਕਰਨਾ, ਨਾਡੂ ਸ਼ਾਹ ਫਿਰ ਮੁਫਤ ਦਾ ਹੋਵਣਾ ਜੇ। ਖੁਸ਼ੀ ਆਪਣੀ ਉੱਠਣਾ ਮੀਆਂ ਵਾਰਸ, ਅਤੇ ਆਪਣੀ ਨੀਂਦਰੇ ਸੌਵਣਾ ਜੇ। ਯਾਨੀ ਅਜੀਬ ਲਾਪਰਵਾਹੀ ਦੀ ਔਰ ਤਸਾਹੁਲ ਦੀ ਔਰ ਬੇਪਰਵਾਹੀ ਦੀ, ਬੇਨਿਆਜ਼ੀ ਦੀ ਜ਼ਿੰਦਗੀ ਹੁੰਦੀ ਹੈ। ਮੈਂ ਪਹਿਲੇ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤੀ ਹੈ ਝੂਠੇ ਵਿਖਾਲੇ ਦੇ ਮਸਨੂਈ ਪੀਰਾਂ ਫਕੀਰਾਂ ਦੀ, ਉਹਨਾਂ ਦੀ ਉਹੀ ਨਿੰਦਿਆ ਬਾਬਾ ਜੀ ਗੁਰੂ ਨਾਨਕ ਦੇਵ ਆਪਣੇ ਇਸ ਸ਼ਲੋਕ ਵਿੱਚ ਪੈ ਕਰਦੇ ਨੇ। ਪਿਆਰਿਓ ਵੇਖੋ ਨਾ, ਬਾਬਾ ਜੀ ਗੁਰੂ ਨਾਨਕ ਦੇਵ ਨੇ ਵੀ ਆਪਣੀ ਹਯਾਤੀ ਦੇ 18 ਸਾਲ ਸਾਡੇ ਪਾਕਿਸਤਾਨ ਦਾ ਇੱਕ ਇਲਾਕਾ ਹੈ ਜ਼ਿਲ੍ਹਾ ਨਾਰੋਵਾਲ, ਉਹਦੀ ਤਹਿਸੀਲ ਸ਼ਕਰਗੜ੍ਹ, ਉੱਥੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਉਸ ਪਿੰਡ ਕਰਤਾਰਪੁਰ ਨੂੰ ਬਾਬਾ ਜੀ ਗੁਰੂ ਨਾਨਕ ਦੇਵ ਵਸਾਇਆ। ਆਪਣੀ ਪਵਿੱਤਰ ਹਯਾਤੀ ਦੇ ਆਖਰੀ 18 ਸਾਲ ਬਾਬਾ ਜੀ ਉੱਥੇ ਖੇਤੀਬਾੜੀ ਕਰਦੇ ਰਹੇ, ਮਿਹਨਤ ਮੁਸ਼ੱਕਤ ਕਰਕੇ, ਵਾਈ ਬੀਜੀ ਕਰਕੇ ਟੁੱਕਰ ਕਮਾਉਂਦੇ ਸਨ ਤੇ ਲੰਗਰ ਜਾਰੀ ਕਰ ਦਿੱਤਾ। ਉਦੋਂ ਦਾ ਬਾਬੇ ਨਾਨਕ ਲੰਗਰ ਤੇ ਜਾਰੀ ਵੈਸੇ ਉਹਨਾਂ ਬਚਪਨ 'ਚ ਕਰ ਦਿੱਤਾ ਸੀ, ਜਦੋਂ ਉਹਨਾਂ ਨੇ ਫਕੀਰਾਂ ਨੂੰ ਰੋਟੀ ਖਵਾਈ ਸੀ ਸੱਚੇ ਸੌਦੇ ਦੇ ਮੁਕਾਮ ਦੇ ਉੱਤੇ। ਸਾਡੇ ਪਾਕਿਸਤਾਨ ਦੇ ਵਿੱਚ ਹੀ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਵਿੱਚ ਹੀ ਇੱਕ ਇਲਾਕਾ ਹੈ, ਉਸ ਨੂੰ ਆਖਦੇ ਨੇ ਸੁੱਚਾ ਸੌਦਾ ਜਾਂ ਸੱਚਾ ਸੌਦਾ।
ਪਿਤਾ ਕਾਲੂ ਜੀ ਨੇ ਜਦੋਂ ਬਾਬਾ ਜੀ ਗੁਰੂ ਨਾਨਕ ਨੂੰ 20 ਚਾਂਦੀ ਦੇ ਰੁਪਈਏ ਦਿੱਤੇ ਕਿ ਜਾਓ ਕੋਈ ਵਣਜ ਵਪਾਰ ਕਰਕੇ ਆਓ, ਤੇ ਬਾਬਾ ਜੀ ਨਾਨਕ ਨੇ ਜਾ ਕੇ ਉੱਥੇ ਅੱਲਾ ਦੇ ਫਕੀਰਾਂ ਨੂੰ ਰੋਟੀ ਖਵਾ ਦਿੱਤੀ ਸੀ ਸਾਰੀ। ਪਿਛਾਂ ਪਰਤ ਕੇ ਆਏ ਤੇ ਪਿਤਾ ਜੀ ਨੇ ਪੁੱਛਿਆ ਕੀ ਕਾਰੋਬਾਰ ਕੀ ਧੰਦਾ ਕਰਕੇ ਆਏ ਹੋ, ਤੇ ਬਾਬੇ ਨਾਨਕ ਜੀ ਨੇ ਆਖਿਆ ਸੀ ਕਿ ਮੈਂ ਸੁੱਚਾ ਹੀ ਸੌਦਾ ਕਰ ਰਿਹਾ। ਤੇ ਲੰਗਰ ਉਦੋਂ ਦਾ ਜਾਰੀ ਹੈ ਤੇ ਆਪਣੀ ਅਖੀਰਲੀ ਉਮਰੇ ਮਿਹਨਤ ਕਰਕੇ ਵਾਈ ਬੀਜੀ ਕਰਕੇ ਸਖਤ ਮੁਸ਼ੱਕਤ ਦੇ ਨਾਲ ਰਿਜ਼ਕ ਰੋਜ਼ੀ ਕਮਾ ਕੇ ਤੇ ਉਹਦੇ ਵਿੱਚੋਂ ਵੀ ਬਾਬਾ ਜੀ ਨਾਨਕ ਅੱਲਾ ਦੀ ਰਾਹ ਤੇ ਦਿੰਦੇ ਰਹੇ। ਪਿਆਰਿਓ, ਸਾਡੇ ਬੜੇ ਅਜ਼ੀਮ ਮੁਸਲਿਮ ਸੂਫੀ ਹੋਏ ਨੇ, ਉਹਨਾਂ ਦਾ ਇਸਮੇ ਗਿਰਾਮੀ ਹੈ ਹਜ਼ਰਤ ਸੁਲਤਾनुल आरिफीन ਸਖੀ ਸੁਲਤਾਨ ਬਾਹੂ। ਉਹਨਾਂ ਦੀ ਬੜੀ ਮਸ਼ਹੂਰ ਗੱਲ ਹੈ ਕਿ ਆਪ ਵਾਈ ਬੀਜੀ ਕਰਕੇ ਖੇਤੀਬਾੜੀ ਕਰਕੇ ਮਿਹਨਤ ਮੁਸ਼ੱਕਤ ਕਰਕੇ ਤੇ ਰਿਜ਼ਕੇ ਹਲਾਲ ਕਮਾਉਂਦੇ ਹੁੰਦੇ ਸਨ। ਰਵਾਇਤ ਮਿਲਦੀ ਹੈ ਕਿ ਇੱਕ ਤੰਗ ਦਸਤ ਆਦਮੀ ਆਪ ਦੇ ਕੋਲ ਅੱਪੜ ਗਿਆ ਸ਼ੋਰਕੁੱਟ, ਉਹਨੂੰ ਕਿਸੇ ਦੱਸ ਪਾਈ, ਉਹਦੇ ਹਾਲਾਤ ਬੜੇ ਬੁਰੇ ਸਨ। ਉਹਨੂੰ ਕਿਸੇ ਆਖਿਆ ਕਿ ਸ਼ੋਰਕੁੱਟ ਲਗਾ ਜਾ, ਉੱਥੇ ਇੱਕ ਅੱਲਾ ਪਾਕ ਦਾ ਦਰਵੇਸ਼ ਹੈ, ਉਹਦੇ ਕੋਲ ਜਾ, ਤੇਰੀ ਮਦਦ ਕਰਨਗੇ। ਲੋ ਜੀ ਪਿਆਰਿਓ, ਉਹ ਸ਼ੋਰਕੋਟ ਆ ਗਿਆ ਤੇ ਉਸ ਬੰਦੇ ਵੇਖਿਆ ਕਿ ਪਸੀਨੋ ਪਸੀਨੀ ਹੋਏ ਨੇ। ਹਜ਼ਰਤ ਸੁਲਤਾनुल आरिफीन ਢੱਗਿਆਂ ਦੀ ਉਦੋਂ ਵਾਈ ਸੀ ਪਿਆਰਿਓ, ਅੱਗੇ ਜੋਗ ਜੁੱਪੀ ਇਹ ਪਿੱਛੇ ਹਲ ਫੜਿਆ ਤੇ ਸਖਤ ਧੁੱਪ ਦੇ ਵਿੱਚ ਪਸੀਨੋ ਪਸੀਨੀ ਤੇ ਸਰਕਾਰ ਹਲ ਪੈ ਵਾਂਦੇ ਨੇ। ਉਹ ਆਪਣੇ ਜ਼ਿਹਨ 'ਚ ਸੋਚ ਕੇ ਆਇਆ ਸੀ ਕਿ ਸਖੀ ਅਖਵਾਂਦਾ ਹੈ, ਸਖੀ ਸੁਲਤਾनुल आरिफीन, ਤੇ ਉਰੇ ਕਿੰਨਾ ਕੁ ਨਵਾਬੀ ਰੱਖ ਰਖਾਓ ਹੋਏਗਾ ਤੇ ਕਿੱਡਾ ਅਮੀਰ ਕਬੀਰ ਅੱਲਾ ਦਾ ਉਹ ਵਲੀ ਹੋਵੇਗਾ। ਜਦੋਂ ਉਹਨੇ ਜਾ ਕੇ ਵੇਖਿਆ ਕਿ ਆਪ ਤੇ ਸਖਤ ਧੁੱਪ 'ਚ ਸਖਤ ਮੁਸ਼ੱਕਤ ਕਰਕੇ ਤੇ ਵਾਈ ਬੀਜੀ ਪੈ ਕਰਦੇ ਨੇ, ਪਿਛਾਂ ਪਰਤ ਗਿਆ। ਆਪ ਜੀ ਸਰਕਾਰ ਦਾ ਵੀ ਧਿਆਨ ਤੇ ਪੈ ਗਿਆ ਹੋਇਆ ਸੀ। ਉਹਦੀ ਕਲਬੀ ਕੈਫੀਅਤ, ਉਹਦੀ ਦਿਲੀ ਹਾਲਤ ਸਖੀ ਸੁਲਤਾनुल आरिफीन ਜਾਣ ਗਏ, ਪਛਾਣ ਗਏ। ਆਪ ਨੇ ਆਵਾਜ਼ ਮਾਰੀ, ਉਹ ਭਲਿਆ ਲੋਕਾ ਉਰਾਵੇਂ ਨਾ ਮੁਸਾਫਰ ਜਾਪਨਾ, ਕਿੱਥੋਂ ਆਇਆ? ਉਸ ਦੱਸਿਆ, ਉਹਨੇ ਆਖਿਆ ਜੀ ਮੈਂ ਬੜਾ ਤੰਗ ਦਸਤਾਂ। ਇੱਕ ਕਿੱਸੇ ਦੇ ਵਿੱਚ ਤੇ ਇਹ ਲਿਖਿਆ ਕਿ ਉਹਨੇ ਵੀ ਤਾਰਫ ਕਰਵਾਇਆ ਕਿ ਮੈਂ ਸੈਯਦ ਹਾਂ ਤੇ ਕਰਜ਼ੇ ਥੱਲੇ ਆ ਗਿਆ ਆਇਆ ਵਾਂ ਤੇ ਬੜਾ ਸਖਤ ਪਰੇਸ਼ਾਨ ਆ, ਕੁਛ ਮਦਦ ਇਮਦਾਦ ਵਾਸਤੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਇਆ ਸਾਂ, ਮੈਨੂੰ ਦੱਸ ਪਈ ਸੀ। ਲੇਕਿਨ ਇੱਥੇ ਆ ਕੇ ਵੇਖਿਆ ਕਿ ਤੁਸੀਂ ਤੇ ਆਪ ਸਖਤ ਮੁਸ਼ੱਕਤ ਕਰਕੇ ਤੇ ਮਿਹਨਤ ਕਰਕੇ ਰੋਟੀ ਪੈ ਕਮਾਉਂਦੇ ਹੋ, ਤੇ ਮੈਂ ਹਜ਼ੂਰ ਪਿਛਾਂ ਪਰਤ ਚੱਲਾ ਸਾਂ ਕਿ ਤੁਸੀਂ ਮੇਰੀ ਕੀ ਇਮਦਾਦ ਕਰਨੀ ਹੈ। ਤੁਸੀਂ ਤੇ ਆਪ ਬੜੇ ਮੁਸ਼ੱਕਤੀ ਤੇ ਅੱਲਾ ਦੇ ਨੇਕ ਬੰਦੇ ਤੇ ਮਿਹਨਤ ਕਸ਼ ਤੇ ਮਜ਼ਦੂਰ ਤਬਕੇ 'ਚੋਂ ਜਾਪਦੇ ਹੋ ਸਾਡੇ ਵਾਂਗੂ। ਤੇ ਹਜ਼ਰਤ ਸੁਲਤਾनुल आरिफीन ਨੇ ਆਖਿਆ ਕਿ ਨਹੀਂ, ਇੱਕ ਮਿੰਟ ਖਲੋ ਜਾ, ਏਡੀ ਛੇਤੀ ਅੱਲਾ ਪਾਕ ਸੱਚੇ ਸਾਹਿਬ ਦੀ ਰਹਿਮਤ ਤੋਂ ਮਾਯੂਸ ਨਹੀਂ ਹੋਣਾ ਚਾਹੀਦਾ। ਤੂੰ ਚੱਲ ਕੇ ਆਇਆ, ਦੂਰੋਂ ਆਸ ਲੈ ਕੇ ਆਇਆ, ਤੇ ਤੇਰਾ ਹੱਕ ਤੇ ਆ ਸੀ ਨਾ ਮੇਰੇ ਨਾਲ ਆਪਣਾ ਦੁੱਖ ਸਾਂਝਾ ਤੇ ਕਰ ਦੋ। ਚਲੋ, ਕਿੱਸੇ ਦੇ ਵਿੱਚ ਬਿਆਨ ਕੀਤਾ ਜਾਂਦਾ ਹੈ ਕਿ ਸਖੀ ਸੁਲਤਾनुल आरिफीन ਨੇ ਜ਼ਮੀਨ ਤੋਂ ਇੱਕ ਮਿੱਟੀ ਦਾ ਢੇਲਾ ਚੁੱਕ ਕੇ ਤੇ ਇਸ ਤਰ੍ਹਾਂ ਸਰਕਾਰ ਨੇ ਜ਼ਮੀਨ ਤੇ ਸੁੱਟਿਆ, ਤੇ ਜਿਹੜੀ ਪੈਲੀ ਆਪ ਵਾਹਣ ਡਏ ਸਨ, ਉਹ ਸਾਰੀ ਪੈਲੀ ਦੇ ਵਿੱਚ ਜਿੰਨੇ ਰੋੜੇ ਮੋਟੇ ਛੋਟੇ ਵੱਡੇ ਪਏ ਸਨ ਜੀ, ਉਹ ਸਾਰੇ ਹੀ ਸੋਨੇ ਦੇ ਬਣ ਗਏ। ਤੇ ਹਜ਼ਰਤ ਸੁਲਤਾਨ ਬਾਹੂ ਨੇ ਇਰਸ਼ਾਦ ਫਰਮਾਇਆ ਕਿ ਭਲਿਆ ਆਪਣੀ ਜ਼ਰੂਰਤ ਮੁਤਾਬਕ ਚਾਲ ਹੈ, ਜਿੰਨੀ ਲੋੜ ਹੀ ਲੈ ਜਾ। ਤੇ ਨਾਲ ਹੀ ਉਹਨਾਂ ਫਿਰ ਇਹ ਵੀ ਆਖਿਆ ਕਿ ਅੱਲਾ ਪਾਕ ਸੱਚੇ ਸਾਹਿਬ ਨੇ ਪਿਆਰੇ ਨਬੀ ਪਾਕ ਨੂੰ ਵੀ ਆਖਿਆ ਸੀ ਕਿ ਹਜ਼ੂਰ ਜੇ ਤੁਸੀਂ ਹੁਕਮ ਕਰੋ ਤੇ ਤੁਸੀਂ ਜਿੱਧਰ ਜਾਓ ਤੁਹਾਡੇ ਨਾਲ ਸੋਨੇ ਦੇ ਪਹਾੜ ਹੈ, ਜਿਹੜੇ ਮੱਕਾ ਸ਼ਰੀਫ ਮਦੀਨਾ ਸ਼ਰੀਫ ਦੇ ਵਿੱਚ ਜਿਹੜੇ ਪਹਾੜ ਨੇ ਇਹ ਸੋਨੇ ਦੇ ਬਣ ਜਾਣ, ਤੇ ਜਿੱਧਰ ਜਿੱਧਰ ਤੁਸੀਂ ਟੁਰੋ ਤੁਹਾਡੇ ਨਾਲ ਨਾਲ ਟੁਰਨ। ਲੇਕਿਨ ਪਿਆਰੇ ਨਬੀ ਪਾਕ ਨੇ ਆਪਣੇ ਸੱਚੇ ਸਾਹਿਬ ਨੂੰ ਕਿਹਾ ਸੀ ਕਿ ਯਾ ਅੱਲਾ ਪਾਕ, ਅਲ ਫਕਰੋ ਫਖਰੀ ਵਲ ਫਕਰੋ ਮਿੰਨੀ, ਤੇ ਮੈਂ ਵੀ ਚੂੰਕਿ ਪਿਆਰੇ ਨਬੀ ਪਾਕ ਦਾ ਮੰਨਣ ਵਾਲਾ ਵਾਂ,
ਇਸ ਵਾਸਤੇ ਮਿਹਨਤ ਕਰਕੇ ਕਮਾਣਾ ਤੇ ਖਾਣਾ ਮੋਮਨ ਦੀ ਸ਼ਾਨ ਹੈ। ਬਾਕੀ ਇਹ ਨਾ ਤੂੰ ਸਮਝ ਕਿ ਫਕੀਰ ਜਿਹੜਾ ਉਹਨੂੰ ਅੱਲਾਹ ਪਾਕ ਨੇ ਕਿਸੇ ਗੱਲੋਂ ਮਹਿਰੂਮ ਰੱਖਿਆ ਹੁੰਦਾ। ਫਕੀਰ ਤੇ ਇਸ ਕਦਰ ਨਿਵਾਜ਼ਿਸ਼ਾਤ ਹੁੰਦੀਆਂ ਨੇ ਸੱਚੇ ਸਾਹਿਬ ਦੀਆਂ, ਅੱਲਾਹ ਪਾਕ ਦੀਆਂ, ਕਿ ਉਹ ਵੇਖੋ ਨਾ ਇੱਕ ਢੇਲਾ ਸੁੱਟਿਆ ਤੇ ਸਾਰੀ ਜ਼ਮੀਨ ਸੋਨਾ ਕਰ ਛੱਡੀ। ਤੇ ਪਿਆਰਿਓ ਫਕੀਰ ਇਹਨੂੰ ਆਖੀਦਾ। ਗੁਰਪੀਰ ਸਦਾਵੇ ਤੇ ਮੰਗਣ ਜਾਵੇ। ਉਹ ਫਕੀਰ ਜਿਹੜੇ ਹੁੰਦੇ ਨੇ ਨਾ, ਮੁਸਲਮਾਨ ਫਕੀਰ ਹੋਣ ਜਾਂ ਕਿਸੇ ਵੀ ਰੰਗ ਦੇ ਵਿੱਚ ਕਿਸੇ ਵੀ ਮਜ਼ਹਬ ਨਾਲ ਤਲਕ ਰੱਖਣ ਵਾਲਾ, ਅੱਲਾਹ ਪਾਕ ਦਾ ਨੇਕ ਬੰਦਾ, ਅੱਲਾਹ ਪਾਕ ਦਾ ਇਬਾਦਤ ਗੁਜ਼ਾਰ ਸਾਹਿਬੋ, ਸਿਰਫ ਫਿਰ ਅੱਲਾਹ ਪਾਕ ਦੇ ਦਰ ਅੱਗੇ ਜਾ ਕੇ ਤੇ ਸਦਾ ਲਾਉਂਦਾ। ਉਹ ਦਰ ਨਹੀਂ ਫਿਰਦਾ। ਉਹ ਤਾਂ ਪੀਰ ਫਕੀਰ ਹੋ ਹੀ ਨਹੀਂ ਸਕਦਾ ਜਿਹੜਾ ਦਰ ਮੰਗੇ। ਕਿਉਂਕਿ ਫਕੀਰ ਜਿਹੜਾ ਨਾ ਜੀ, ਉਹ ਤੇ ਬਾਬਾ ਜੀ ਬੁੱਲੇ ਸ਼ਾਹ ਪਾ ਸਮਝਾਉਂਦੇ ਨੇ ਵੀ ਦਰ ਦੀ ਦੁਰ ਦੇ ਨਾਲੋਂ ਦੁਰ ਬਣ ਜਾ ਇੱਕ ਦਰ ਦਾ। ਤੇ ਜੇਕਰ ਫਿਰੀਏ ਦਰ ਬੁੱਲਿਆ, ਸਾਹਿਬ ਮਾਫ ਨਹੀਂ ਕਰਦਾ। ਫਕੀਰ ਉਹਨੂੰ ਆਖੀਦਾ ਜਿਹੜੇ ਬਾਦਸ਼ਾਹੀਆਂ ਖੈਰਾਤ ਚ ਦੇ ਦਿੰਦੇ ਨੇ। ਫਕੀਰ ਉਹਨੂੰ ਆਖੀਦਾ ਜਿਹੜੇ ਸਿਰਫ ਅੱਲਾਹ ਕੋਲੋਂ ਮੰਗ ਕੇ ਖਾਂਦੇ। ਹਰ ਮੁਰੀਦ ਦਾ ਖੀਸਾ ਫੋਲਣ ਵਾਲੇ, ਹਰ ਇਰਾਦਤਮੰਦ ਕੋਲੋਂ ਕੁਛ ਨਾ ਕੁਛ ਖੈਰਾਤ ਲੈਣ ਵਾਲੇ ਗਦਾਗਰੀ ਹੋਈ ਹੈ ਨਾ, ਉਹ ਪੀਰ ਫਕੀਰ ਨਹੀਂ ਹੁੰਦੇ। ਪੀਰ ਫਕੀਰ ਅਰਜ਼ ਕੀਤੀ ਹੈ ਸਲਤਨਤਾਂ ਖੈਰਾਤ ਚ ਦੇ ਛੱਡਦੇ ਨੇ। ਉਹ ਫਕੀਰ ਹੁੰਦਾ, ਉਹ ਗੁਰੂ ਹੁੰਦਾ, ਉਹ ਮੁਰਸ਼ਦ ਹੁੰਦਾ, ਉਹ ਪੀਰ ਹੁੰਦਾ, ਔਰ ਪੀਰ ਅਖਵਾਨ ਦੇ ਲਾਇਕ ਹੁੰਦਾ। ਪਿਆਰਿਓ ਆਓ ਚਲੀਏ ਤੁਹਾਡੇ ਭੇਜੇ ਹੋਏ ਅਖਾਨ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ। ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलाम वालेकुम जनाब बाजवा साहब जी। बिस्मिल्लाह डॉक्टर साहब की हाल चाल है जनाब? खैरियां हो जी? ठीक ठाक? हुण ते मौसम खुल गया कोई जी माशाअल्लाह जी, बड़ा अल्लाह पाक दा तरस होया है जी जी। हुण काफी रुत बदल गई है। हां जी हुण ते गर्मी लगदी है सर। हां जी हां जी। ते बाहर आल जदों जनाब कोल आईदा ते ठंड पै जांदी है। हां चलो ये तुहाडी मोहब्बत है जी। जी क्यों नहीं सर, साडी न्याज़मंदी है। अच्छा जी बाजवा साहब अज गल सब तो पहले ते इह करनी है कि ਆਸਟ੍ਰੇਲੀਆ ਤੋਂ ਇੱਕ ਜਨਾਬ ਸਾਨੂੰ ਸਾਡੇ ਵੀਰ ਹਸਨ ਰਫੀਕ ਵੜੈਚ ਜੀ ਜੱਟ ਨੇ, ਉਹਨਾਂ ਆਖਿਆ ਕਿ ਮੈਂ ਇੱਥੇ 25 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਮੁਕੀਮ ਆ, ਪੁਰਾਣੇ ਗਏ ਨੇ। ਅੱਛਾ ਤੇ ਉਹ ਆਖਦੇ ਨੇ ਸਣੇ ਬਾਲ ਬੱਚਾ। ਤੇ ਅੱਲਾ ਦਾ ਇਹ ਤਰਸ ਹੈ ਕਿ ਬਾਹਰ ਸਾਡੀ ਲੈਂਗੁਏਜ ਜਿਹੜੀ ਉਹ ਸਾਰੀਆਂ ਜ਼ਬਾਨਾਂ ਆਉਂਦੀਆਂ ਨੇ, ਇੰਗਲਿਸ਼ ਬੋਲਦੇ ਨੇ ਬੱਚੇ ਮੇਰੇ ਇੱਥੇ ਜ਼ੇਰੇ ਤਾਲੀਮ ਨੇ ਅੱਛੇ ਜੀ ਆਸਟ੍ਰੇਲੀਆ ਚ ਨੇ, ਲੇਕਿਨ ਉਹ ਆਖਦੇ ਨੇ ਕਿ ਘਰ ਅਸੀਂ ਪਿਓਰ ਪੰਜਾਬੀ ਬੋਲਨੇ ਆ, ਜੱਟਾਂ ਬੜੀ ਬਾਤ ਹੈ ਜੀ, ਪੰਜਾਬ ਦੇ ਬੜੀ ਬਾਤ ਹੈ ਜੀ। ਔਰ ਤੁਹਾਡੀ ਉਹਨਾਂ ਬੜੀ ਤਾਰੀਫ ਕੀਤੀ। ਉਹਨਾਂ ਆਖਿਆ ਜੀ ਪ੍ਰੋਗਰਾਮ ਅਸੀਂ ਜਦੋਂ ਵੇਖਦੇ ਆ ਮੇਲਾ ਟੀਵੀ ਤੇ ਬਾਜਵਾ ਸਾਹਿਬ ਨੂੰ ਵੇਖ ਕੇ ਆਪਣੇ ਬਜ਼ੁਰਗ ਯਾਦ ਆ ਜਾਂਦੇ ਨੇ। ਜੀ ਵਾਹ ਜੀ ਵਾਹ। ਆਪਣੇ ਸਾਡੇ ਮਾਈ ਬਾਪ ਸਾਡੇ ਉਹ ਵੀ ਇਸੇ ਤਰ੍ਹਾਂ ਹੀ ਅਖਾਨ ਪਾਉਂਦੇ ਹਨ, ਇਸੇ ਤਰ੍ਹਾਂ ਹੀ ਪੰਜਾਬੀ ਚ ਗੱਲਾਂ ਕਰਦੇ ਹਨ। ਤੇ ਬੜਾ ਬਾਜਵਾ ਸਾਹਿਬ ਦਿਲ ਇਸ ਵਾਸਤੇ ਖੁਸ਼ ਹੋਇਆ, ਸਪੈਸ਼ਲ ਤੁਹਾਨੂੰ ਤੇ ਆਪਣੇ ਪਿਆਰੇ ਵੇਖਣ ਵਾਲਿਆਂ ਨੂੰ ਮੈਂ ਗੱਲ ਸੁਣਾਈ ਏ ਵੀ ਕੋਈ ਇੱਕ ਵੀ ਬੰਦਾ ਪੂਰੀ ਦੁਨੀਆ 'ਚ ਜਦੋਂ ਆਖਦਾ ਨਾ ਜੀ ਵੀ ਤੁਹਾਡਾ ਪ੍ਰੋਗਰਾਮ ਵੇਖ ਕੇ ਮੈਂ ਪੰਜਾਬੀ ਵੱਲ ਫੇਰ ਖੁਸ਼ ਹੋਇਆ ਜਾਂ ਪਰਤਿਆ ਜਾਂ ਬੋਲਣਾ ਸ਼ੁਰੂ ਕਰ ਦਿੱਤਾ। ਜਿਵੇਂ ਵੇਖੋ ਨਾ ਸਾਨੂੰ ਉੱਥੋਂ ਕੀਤੇ ਸੀ ਪੀਰ ਸਾਹਿਬ ਨੇ ਨੋਸ਼ੋ ਗੰਜ ਬਖਸ਼ ਦੇ ਦਰਬਾਰ ਦੇ ਜਿਹੜੇ ਗੱਦੀ ਨਸ਼ੀਨ ਨੇ, ਉਹਨਾਂ ਆਖਿਆ ਜੀ ਕਿ ਮੈਂ ਪੰਜਾਬੀ ਆਪਣੇ ਘਰ 'ਚ ਰਿਵਾਜ ਹੁਣ ਸ਼ੁਰੂ ਕਰਾਤਾ। ਫਿਰ ਜੀ ਤੇ ਮੈਨੂੰ ਇਹ ਇੱਕ ਤੇ ਅਸੀਂ ਬੜੇ ਖੁਸ਼ ਹੁੰਨੇ ਆ, ਸਾਡੀ ਮਿਹਨਤ ਕਾਮਯਾਬ ਅੱਲਾ ਪਿਆ ਕਰਦਾ। ਦੂਜਾ ਇੱਕ ਮੈਂ ਅੱਜ ਵਾਕਿਆ ਤੁਹਾਡੇ ਕੋਲ ਪੁੱਛਣਾ ਚਾਹਨਾ, ਉਹ ਤੁਸੀਂ ਸੁਣਾਓ ਸਾਡੇ ਜਿਹੜੇ ਵੇਖਣ ਵਾਲੇ ਨੇ, ਸਾਡੇ ਦਰਸ਼ਕ। ਉਹ ਤੁਸੀਂ ਇੱਕ ਵਾਰੀ ਗੱਲ ਸੁਣਾਈ ਸੀ ਵੀ ਤੁਸੀਂ ਜਾਂਦੇ ਹੋ ਪਏ ਵਾਹ ਕੈਂਟ, ਉਦੋਂ ਤੁਸੀਂ ਮੁਲਾਜ਼ਮਤ ਕਰਦੇ। ਹਾਂਜੀ ਤੇ ਤੁਸੀਂ ਬੱਸ 'ਚ ਬੈਠੇ ਸੋ ਤੇ ਦੀਨਿਓ ਕੋਈ ਦੋਸਤ ਚੜਿਆ ਬੱਸ ਦੇ ਵਿੱਚ। ਕਾਜ਼ੀ ਹੋਰੇ ਕੀ ਜ਼ੁਬੈਰ, ਤੁਸੀਂ ਨਾਮ ਹੀ ਉਹਨਾਂ ਦਾ ਦੱਸਿਆ ਸੀ। ਉਹ ਫਿਰ ਤੁਸੀਂ ਇਹ ਵੀ ਦੱਸਿਆ ਕਿ ਉਹਨਾਂ ਨੂੰ ਪੁੱਛਿਆ ਗੱਲਾਂ ਬਾਤਾਂ 'ਚ ਤੁਸੀਂ ਵੀ ਕੀ ਮਤਲਬ ਕਰਦੇ ਹੋ। ਉਹਨਾਂ ਆਖਿਆ ਜੀ ਮੈਂ ਇੰਗਲਿਸ਼ ਹਾਂ ਤੇ ਮੈਂ ਮਾਸ਼ਾਅੱਲਾ ਬੜਾ ਇੰਗਲਿਸ਼ ਨੂੰ ਪੜ੍ਹਿਆ, ਇੰਗਲਿਸ਼ ਲਿਟਰੇਚਰ ਤੇ ਇਹ। ਫਿਰ ਤੁਸੀਂ ਉਹਨਾਂ ਨੂੰ ਕਿਤੇ ਆਖਿਆ ਕਿ ਯਾਰ ਕੋ ਆਪਣੀ ਮਾਂ ਬੋਲੀ ਵਾਸਤੇ ਵੀ ਕੁਝ ਕੀਤਾ ਜੇ, ਵੀ ਨਿਹਰਾ
ਵਿਦੇਸ਼ੀ ਜ਼ੁਬਾਨਾਂ 'ਚ ਹੀ ਇੰਨੀ ਦੇਰ ਦੇ ਮਿਹਨਤ ਕਰਨ ਡਏ ਹੋ ਤੇ ਤੁਹਾਡੇ ਆਖਣ ਤੇ, ਤੁਹਾਡੇ ਹੁਕਮ ਤੇ ਜਾਂ ਤੁਹਾਡੀ ਅੰਗੇਖਤ ਤੇ ਤੁਸੀਂ ਉਹਨਾਂ ਨੂੰ ਚੁੱਕਿਆ, ਝਾਇਆ, ਮਾਂ ਬੋਲੀ ਵੱਲ ਪ੍ਰੇਰਿਆ ਤੇ ਤੁਹਾਡੇ ਪ੍ਰੇਰਨ ਤੇ ਸੁਣਿਆ, ਫਿਰ ਉਹਨਾਂ ਨੇ ਸੈਫੁਲ ਮਲੂਕ ਨੂੰ ਜਨਾਬ ਬੜਾ ਸੋਧ ਸਵਾਰ ਕੇ ਐਡਿਟ ਕਰਕੇ ਬੜਾ ਅੱਛਾ ਉਹਦੇ ਤੇ ਬੜਾ ਕੰਮ ਕੀਤਾ ਹੈ। ਹਾਂਜੀ ਹਾਂਜੀ, ਔਰ ਬੜਾ ਉਹਨੂੰ ਖੂਬਸੂਰਤ ਅੰਦਾਜ਼ ਵਿੱਚ ਛਾਪਿਆ, ਤੁਹਾਨੂੰ ਵੀ ਉਹਨਾਂ ਕਿਤਾਬ ਘੱਲੀ। ਹਾਂਜੀ ਹਾਂਜੀ, ਉਹ ਵਾਕਿਆ ਜ਼ਰਾ ਸੁਣਾਓ ਨਾ ਜੀ, ਸਾਡੇ ਪਿਆਰਿਆਂ ਨੂੰ ਪਤਾ ਲੱਗੇ। ਹਾਂਜੀ, ਉਹ ਵਾਕਿਆ ਇੰਜ ਹੀ ਹੈ ਕਿ ਵੇਖੋ ਨਾ, ਸਾਡਾ ਤੇ ਉੱਠਣ ਬੈਠਣ ਪੰਜਾਬੀ ਹੈ। ਵਾਹ, ਔਰ ਜਿੱਥੇ ਸਾਡਾ ਦਾ ਲੱਗੇ ਉੱਥੇ ਪੰਜਾਬੀ ਦੀ ਗੱਲ ਕਰਨੀ ਤੇ ਸੁਣਾਣੀ। ਹਾਂਜੀ, ਤੇ ਵੇਖੋ ਨਾ, ਇਹ ਅਸੀਂ ਤੇ ਇਹਨੂੰ ਜਹਾਜ਼ ਸਮਝ ਕੇ ਕਰ ਰਹੇ ਹਾਂ। ਵਾਹ ਵਾਹ ਵਾਹ, ਕਿ ਆਪਣੀ ਮਾਂ ਦੀ ਬੋਲੀ ਜਿਹੜੀ ਹੈ ਲੋਕਾਂ ਭੁਲਾ ਛੜੀ ਹੈ। ਤੇ ਜਦੋਂ ਇੱਕ ਤੇ ਦੋ 11 ਹੁੰਦੇ ਨੇ, ਹਾਂਜੀ, ਤੇ ਜਦੋਂ ਕੋਈ ਇਸ ਤਰ੍ਹਾਂ ਹੀ ਇਸ ਮਤਲਬ ਇਸ ਖਿਆਲ ਦੇ ਲੋਕ ਜ਼ਿਆਦਾ ਇਕੱਠੇ ਹੋਣਗੇ ਤੇ ਜ਼ਾਹਰ ਹੈ ਫਿਰ ਉਹ ਵਧੇਗਾ। ਤੇ ਇਹ ਗੱਲ 88 ਦੀ ਗੱਲ ਹੈ ਜੀ। ਤੋਂ ਮੈਂ ਜਾ ਰਿਹਾ ਸਾਂ ਤੇ ਮੈਂ ਵਾਹਕੰਡ ਜਾਣਾ ਸੀ ਜੀ, ਤੇ ਨਾ ਦੀਨੇ ਤੋਂ ਇੱਕ ਬੰਦਾ ਮੇਰੇ ਨਾਲ ਨੌਜਵਾਨ ਬੈਠੇ ਜੀ, ਤੇ ਜਦੋਂ ਬੈਠੇ ਤੋਂ ਕਿਉਂਕਿ ਲੰਮਾ ਸਫ਼ਰ ਸੀ, ਉਹਨਾਂ ਟਿਕਟ ਰਾਵਲਪਿੰਡੀ ਦੀ ਲਈ ਜੀ। ਤੋਂ ਮੈਂ ਉਹਨਾਂ ਨੂੰ ਪੁੱਛਿਆ ਕੀ ਕਰਦੇ ਹੋ, ਤਾਂ ਉਹਨਾਂ ਆਖਿਆ ਮੈਂ ਐਮਏ ਪੰਜਾਬੀ ਕਰਨਾ। ਮੈਂ ਕਿਹਾ ਆਏ ਕਿੱਥੋਂ ਮੋ ਹੈ ਨਾ, ਉਹਨਾਂ ਆਖਿਆ ਮੈਂ ਐਮਏ ਇੰਗਲਿਸ਼ ਕੀਤਾ ਹੈ ਜੀ। ਤੇ ਮੈਂ ਆਖਿਆ ਵੀ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ? ਮੈਂ ਖੜੀ ਸ਼ਰੀਫ ਦਾ। ਮੈਂ ਆਖਿਆ ਜੀ ਮਾਸ਼ਾਅੱਲਾ, ਤੁਸੀਂ ਤੇ ਫਿਰ ਮੀਆਂ ਸਾਹਿਬ ਦੇ ਨਗਰੀ ਦੇ ਉਸ ਪਾਕ ਧਰਤੀ ਦੇ ਜਿੱਥੋਂ ਮੀਆਂ ਸਾਹਿਬ ਨੇ ਦਾ ਐਡਾ ਦੇਣ ਹੈ ਪੰਜਾਬੀ ਮੀਆਂ ਮੁਹੰਮਦ ਬਖਸ਼ ਸਾਹਿਬ ਦਾ, ਮੀਆਂ ਮੁਹੰਮਦ ਬਖਸ਼ ਸਾਹਿਬ ਦਾ। ਤੇ ਉਹਨਾਂ ਫਿਰ ਮੈਂ ਆਖਿਆ ਜੀ ਤੁਸੀਂ ਆਪਣੀ ਜ਼ਬਾਨ ਲਈ ਵੀ ਕੁਝ ਕੀਤਾ ਹੈ? ਉਹਨਾਂ ਆਖਿਆ ਨਹੀਂ, ਮੈਂ ਤੇ ਲਿਟਰੇਚਰ ਇੰਗਲਿਸ਼ ਦਾ ਬੰਦਾ। ਤੇ ਮੈਂ ਉਹਨਾਂ ਨੂੰ ਪ੍ਰੇਰਨਾ ਦਿੱਤੀ ਕਿ ਆਪਣੀ ਮਾਂ ਬੋਲੀ ਲਈ ਕੀ ਕੀਤਾ ਜੇ ਰੋਜ਼ੇ ਮੈਸ਼ਰ ਨੂੰ, ਤੇ ਤੁਹਾਡੀ ਮਾਂ ਤੁਹਾਨੂੰ ਪੁੱਛੇਗੀ ਕਿ ਤੁਸੀਂ ਕੀ ਕੀਤਾ ਸੀ ਮੇਰੀ ਜ਼ਬਾਨ ਲਈ, ਹਾਂਜੀ, ਤੇ ਧਰਤੀ ਵੀ ਪੁੱਛੇਗੀ ਤੇ ਤੁਸੀਂ ਆਪਣੀ ਜ਼ਬਾਨ ਲਈ ਵੀ ਤੇ ਕੁਝ ਕਰੋ। ਇਹ ਮੇਰਾ ਕਿਉਂਕਿ ਉਹਨਾਂ ਦੀ ਪਹਿਲੀ ਮੁਲਾਕਾਤ ਸੀ। ਫਿਰ ਉਹ ਬੱਸ ਰਾਵਲਪਿੰਡੀ ਚੋਂ ਉਹ ਉਤਰ ਗਏ ਜੀ ਤੇ ਮੈਂ ਅੱਗੇ ਚਲਾ ਗਿਆ। ਲੇਕਿਨ ਮੈਨੂੰ ਉਸ ਵੇਲੇ ਬੜੀ ਹਕੀਕੀ ਖੁਸ਼ੀ ਹੋਈ ਜਦੋਂ ਤਕਰੀਬਨ 30 ਸਾਲ ਪਹਿਲਾਂ ਬਾਅਦ, ਅੱਛਾ, ਉਸ ਗੱਲ ਤੋਂ 30 ਸਾਲ ਬਾਅਦ ਉਹਨਾਂ ਮੇਰਾ ਨੰਬਰ ਖੋਰੇ ਕਿੱਥੋਂ ਲਿਆ, ਕਿਤੇ ਚੈਨਲ ਤੋਂ ਲਿਆ ਕੇ, ਤੇ ਉਹਨਾਂ ਮੈਨੂੰ ਆਖਿਆ ਜੀ ਤੁਹਾਂ ਮੈਨੂੰ ਜਿਹੜੀ ਮੱਤ ਦਿੱਤੀ ਸੀ ਜਨਾਬ ਉਹ ਮੈਂ ਕਰਕੇ ਤੇ ਵਿਖਾ ਦਿੱਤੀ ਏ। ਵਾਹ ਵਾਹ, ਔਰ ਮੈਂ ਮਤਲਬ PhD ਵੀ ਕਰ ਲਈ ਏ ਪੰਜਾਬੀ ਚ। ਤੇ ਇਹਦੇ ਨਾਲ ਨਾਲ ਮਤਲਬ ਮੈਂ ਸੈਫੁਲ ਮਲੂਕ ਨੂੰ ਦੁਬਾਰਾ ਇਹਦੀਆਂ ਗਲਤੀਆਂ ਕੱਢ ਕੇ ਤੇ ਖੂਬਸੂਰਤ ਤੇ ਸੋਹਣੇ ਢੰਗ ਨਾਲ ਦੁਬਾਰਾ ਜਿਹੜਾ ਛਾਪਿਆ। ਵਾਹ ਵਾਹ, ਤੇ ਉਹਦੇ ਛਾਪ ਰਿਹਾ ਵਾਂ। ਤੇ ਤੁਸੀਂ ਵੀ ਉਹਦੇ ਬਾਰੇ ਚ ਮੈਨੂੰ ਕੁਝ ਲਿਖ ਕੇ ਦਿਓ। ਵਾਹ, ਉਹ ਫਿਰ ਮੈਨੂੰ ਉਹਨਾਂ ਕੋਲ ਚੀਜ਼ਾਂ ਭੇਜੀਆਂ। ਮੈਂ ਕਿ ਮੈਂ ਉਹ ਵਾਕਿਆ ਲਿਖ ਦੇਣਾ ਜਿਹੜਾ ਮਤਲਬ ਤੁਹਾਡਾ ਤੇ ਮੇਰੇ ਮੇਲ ਦੇ ਵੇਲੇ ਜਿਹੜੀ ਗੱਲਬਾਤ ਹੋਈ ਗੱਡੀ 'ਚ ਹੋਈ, ਤੇ ਮੈਂ ਉਹਨੂੰ ਸ਼ੇਰਾਂ 'ਚ ਲਿਖਿਆ। ਉਹ ਮੈਂ ਤੁਹਾਨੂੰ ਉਹ ਸੁਣਾਓ ਜੀ ਜ਼ਰਾ, ਨਾਲੇ ਉਹ ਕਿਤਾਬ ਵੀ ਵਹਾਓ ਨਾ ਜਿਹੜੀ ਉਹਨਾਂ ਨੇ ਤੁਹਾਡੇ ਹੁਕਮ ਤੇ ਛਾਪੀ। ਹਾਂਜੀ, ਇਹ ਕਿਤਾਬ ਹੈ ਜੀ ਸੈਫੁਲ ਮਲੂਕ, ਬੜੀ ਖੂਬਸੂਰਤ। ਤੇ ਜਨਾਬ ਆ ਵੇਖੋ ਨਾ, ਇਹ ਕਾਜ਼ੀ ਮੁਹੰਮਦ ਜ਼ਬੈਰ ਸਾਹਿਬ ਨੇ, ਡਾਕਟਰ ਸਾਹਿਬ, ਹਾਂਜੀ, ਤੇ ਇਹਨਾਂ ਨੇ ਜਨਾਬ ਗੱਲ ਦੀ ਪਾਲਣ ਵੇਖੋ ਨਾ, ਮਰਦ ਹੋਵੇ ਤੇ ਦਰਦ ਨਾ ਛੋੜੇ, ਔਗਣ ਦੇ ਗੁਣ ਕਰਦਾ ਤੇ ਕਾਮਲ ਲੋਕ ਮੁਹੰਮਦ ਬਖਸ਼ਾ ਲਾਲ ਪੱਥਰ ਦਾ। ਤੋਂ ਕਾਜ਼ੀ ਸਾਹਿਬ ਨੇ ਜੀ ਇਹਨੂੰ ਬੜੇ ਸੁਚੱਜੇ ਢੰਗ ਨਾਲ ਛਾਪਿਆ। ਔਰ ਉਹ ਫਿਰ ਮੈਨੂੰ ਕਿਹਾ ਤੇ ਮੈਂ ਫਿਰ ਉਹਨੂੰ ਮੀਆਂ ਸਾਹਿਬ ਵਾਲੀ ਬਹਿਰ ਵਿੱਚ ਹੀ ਲਿਖਿਆ ਕਿ ਸਭ ਸਿਫਤਾਂ ਦਾ ਮਾਲਕ ਉਹ ਜਿਸ ਇਹ ਚਰਖ ਬਣਾਇਆ ਤੇ ਆਪਣੀ ਹੱਥੀਂ ਮਿੱਟੀ ਗੋ ਕੇ ਸਾਰਾ ਜਗ ਤੋਂ ਪਾਇਆ। ਤੇ ਜੋ ਕੁਝ ਵੀ ਉਹ ਕਰਨਾ ਲੋੜੇ ਹੈ ਅਸਬਾਬ ਬਣਾਉਂਦਾ, ਅਣ ਸੋਚੇ ਮੁੜ ਬਣਨ ਵਸੀਲੇ ਰੋਜ਼ੀ ਆਪ ਕਲਾਂਦਾ। ਸਨ 88 ਦੀ ਗੱਲ ਸੱਜਣੋ ਜੋ ਮੈਂ ਆਖ ਸੁਣਾਵਾਂ, ਐਨੋ ਐਨ ਬਿਆਨ ਹੈ ਮੇਰਾ ਕੋਲੋਂ ਕੁਝ ਨਾ ਪਾਵਾਂ। ਮੈਂ ਬੈਠਾ ਸਾਂ ਲਾਰੀ ਅੰਦਰ ਪਿੰਡੀ ਵੱਲ ਸੀ ਜਾਣਾ, ਤੇ ਬਾਹ ਛਾਉਣੀ ਵਿੱਚ ਨੌਕਰ ਸਾਂ ਮੈਂ ਉਧਰ ਪੈਰ ਵਧਾਣਾ। ਦੀਨਾ ਸ਼ਹਿਰ ਤੋਂ ਬੰਦਾ ਬੈਠਾ ਨਾਲ ਮੇਰੇ ਗੱਲ ਛੇੜੀ, ਤੇ ਗੱਲੀ ਬਾਤੀ ਅਸਾਂ ਦੁਆ ਸੀ ਕੀਤੀ ਬਾਤ ਲਮੇਰੀ। ਖੜੀ ਸ਼ਰੀਫ ਦਾ ਵਾਸੀ ਆ ਮੈਂ, ਵਾਸੀ ਆਇਆ ਉਹ ਬੰਦਾ ਸਤਰਾਣਾ, ਤੇ ਪਰਤ ਪੰਜਾਬੀ ਦੀ ਗੱਲ ਛੇੜੀ ਮੈਂ ਤਣਿਆ ਸੀ ਤਾਣਾ। ਵਾਹ ਵਾਹ ਵਾਹ, ਹੀਰਿਆਂ ਵਰਗੀ ਬੋਲੀ ਨੂੰ ਹੈ ਕਾਹਨੂੰ ਅਸਾਂ ਭੁਲਾਇਆ, ਤੇ ਮੀਆਂ ਮੁਹੰਮਦ ਵਾਰਿਸ ਸ਼ਾਹ ਦਾ ਕੌਡੀ ਮੁੱਲ ਨਾ ਪਾਇਆ। ਮੈਂ ਐਮਏ ਇੰਗਲਿਸ਼ ਕੀਤਾ ਉਹਨੇ ਆਖ ਸੁਣਾਇਆ, ਤੇ ਮਾਂ ਬੋਲੀ ਦਾ ਹੇਜ ਮੈਂ ਉਹਨੂੰ ਚੇਤੇ ਪਰਤ ਕਰਾਇਆ। ਵਾਹ ਵਾਹ, ਜ਼ਬੈਰ ਅਹਿਮਦ ਤੇ ਸੁਨਾ ਸੀ ਦੱਸਿਆ ਨਸਲੋਂ ਆਇਆ ਕਾਜ਼ੀ,
ਖੜੀ ਦੇਸ ਦਾ ਵਾਸੀ ਉਹ ਜਿਸ ਨੇ ਜਿੱਤੀ ਬਾਜ਼ੀ। ਵਾਹ। ਮੈਂ ਮੁੜ ਪਿੱਛੇ ਲਾ ਕੇ ਉਹਨੂੰ ਬੋਲੀ ਦੀ ਗੱਲ ਛੇੜੀ, ਉਹਦੇ ਅੰਦਰੋਂ ਹੁੱਬ ਵਤਨ ਦੀ ਮੁੜ ਕੇ ਆਣ ਉਚੇਰੀ। ਜੀ। ਜਿਸ ਮਾਂ ਤੈਨੂੰ ਲੋਰੀ ਦਿੱਤੀ ਉਹਦਾ ਹੱਕ ਬਜਾਵੀਂ, ਤੇ ਸੈਫ ਮਲੂਕ ਨੂੰ ਪੜ ਕੇ ਵੇਖੀ ਮਜ਼ਾ ਹਕੀਕੀ ਪਾਵੀਂ। ਵਾਹ। ਮੰਗੇ ਲੀੜੇ ਵਾਸ ਬੇਗਾਨਾ ਕਦ ਤਾਈਂ ਤੁਧ ਪਾਣਾ, ਤੇ ਸਾਡੀ ਮਾਂ ਬੋਲੀ ਨੂੰ ਸੱਜਣਾ ਕਿਸ ਨੇ ਆਣ ਬਚਾਣਾ। ਦੁਨੀਆ ਅੰਦਰ 8ਵੀਂ ਵੱਡੀ ਬੋਲੀ ਕਹਿਣ ਪੰਜਾਬੀ, ਇਸ ਦੇ ਪੁੱਤਰ ਕਮਲੇ ਹੋਏ ਇਸ ਨੂੰ ਕਹਿਣ ਖਰਾਬੀ। ਹੋਰ ਜ਼ਬਾਨਾਂ ਪੜ੍ਹਦੇ ਫਿਰਦੇ ਆਪਣੀ ਵੱਲ ਨਾ ਆਂਦੇ, ਮਾਂ ਬੋਲੀ ਹੈ ਧੱਕੇ ਖਾਂਦੀ ਇੱਧਰ ਝਾਤ ਨਾ ਪਾਉਂਦੇ। ਦੇਸ਼ ਪੰਜਾਬ ਦਾ ਕੀ ਹੈ ਬਣਨਾ ਮੈਨੂੰ ਸਮਝ ਨਾ ਆਵੇ, ਆਪਣੀ ਬੋਲੀ ਬੋਲਣ ਲੱਗਿਆ ਹਰ ਬੰਦਾ ਸ਼ਰਮਾਵੇ। ਵਾਹ ਵਾਹ ਵਾਹ। ਦੇਸ਼ ਮੇਰੇ ਦੀਆਂ ਮਾਵਾਂ ਵੇਖੋ ਫੜਿਆ ਅਜਬ ਵਤੀਰਾ, ਬਾਲਾ ਨਾਲ ਉਰਦੂ ਬੋਲਣ ਸੁਣ ਲੈ ਮੇਰਿਆ ਵੀਰਾ। ਜੰਮਦੇ ਬਾਲ ਨੂੰ ਗੂੰਗਾ ਕਰਕੇ ਅਕਲੋਂ ਫਿਕਰ ਗਵਾਵਣ, ਤੇ ਆਪਣੀ ਮਾਂ ਬੋਲੀ ਹੈ ਆਪਣੀ ਬੋਲੀ ਜੇਕਰ ਬੋਲੇ ਡੰਡੇ ਮਾਰ ਨਠਾਵਣ। ਵਿੱਚ ਸਕੂਲਾਂ ਦੇ ਉਸਤਾਦਾਂ ਇਹੋ ਸਬਕ ਪਕਾਇਆ, ਆਪਣੀ ਬੋਲੀ ਤੋਂ ਇਹ ਵਰਜਨ ਅਕਲ ਸ਼ਊਰ ਭੁਲਾਇਆ। ਕੌਣ ਬਚਾਸੀ ਸਾਡੀ ਬੋਲੀ ਬਾਤ ਸਮਝ ਨਾ ਪਾਵਾਂ, ਇਹਨਾਂ ਸੋਚਾਂ ਅੰਦਰ ਫਸਿਆ ਆਪਣਾ ਵਕਤ ਲੰਘਾਵਾਂ। ਤੇ ਇਹਨਾਂ ਗੱਲਾਂ ਦੇ ਵਿੱਚ ਪਿੰਡੀ ਸ਼ਹਿਰ ਸੀ ਮੁੜ ਕੇ ਆਇਆ, ਤੇ ਕਾਜ਼ੀ ਹੱਥ ਮਿਲਾ ਕੇ ਆਪਣੀ ਮੰਜ਼ਲ ਦੇ ਵੱਲ ਧਾਇਆ। ਉਹਦੇ ਪਰਤ ਵਿਛੋੜੇ ਮਗਰੋਂ ਵਿਸਰੀ ਬਾਤ ਤਮਾਮੀ, ਤੇ ਮੈਂ ਸਾਂ ਆਪਣੇ ਧੰਦੇ ਲੱਗਿਆ ਖਾਵਣ ਪੀਣ ਗੁਲਾਮੀ। ਤੇ 2024 ਦੇ ਅੰਦਰ ਉਹਨੇ ਮੈਨੂੰ ਫੋਨ ਮਿਲਾਇਆ, 4 ਮਾਰਚ ਨੂੰ ਮੁੜ ਕੇ ਉਹਨੇ ਚੇਤਾ ਆਣ ਕਰਾਇਆ। ਤਾਂ ਕਵੇ ਉਹ ਗੱਲ ਤੇਰੀ ਤੇ ਮਨ ਵਿੱਚ ਕੁੱਲੀ ਪਾਈ, 36 ਸਾਲਾਂ ਮਗਰੋਂ ਉਹਨੇ ਚੇਤੇ ਗੱਲ ਕਰਾਈ। ਨਾਲੇ ਉਹਨੇ ਕੰਮ ਸੀ ਕੀਤਾ ਮੇਰੇ ਵੱਲ ਕਲਾਇਆ, ਤੇ ਸੈਫ ਮਲੂਕ ਨੂੰ ਰੰਗਣਾ ਦੇ ਕੇ ਉਹਨੇ ਕੋਸ਼ ਚੜਾਇਆ। ਉਹਦੇ ਕੀਤੇ ਕੰਮ ਦੇ ਵੱਲੇ ਝਾਤ ਜਦੋਂ ਮੈਂ ਪਾਈ, ਤੇ ਉਹ ਸਤਰਾਣਾ ਗੱਭਰੂ ਦਿਸਿਆ ਉਹਦੇ ਜੇਡ ਨਾ ਕਾਈ। ਜੁਗੋਂ ਬਾਰਾ ਕੰਮ ਸੁ ਕੀਤਾ ਮਿਹਨਤ ਵਿੱਚ ਤਮਾਮੀ, ਆਪੂ ਬੋਲਣ ਹਰਫੋ ਚਿਹਰੇ ਖੋਲਣ ਭੇਤ ਤਮਾਮੀ। ਮੀਆਂ ਮੁਹੰਮਦ ਬਖਸ਼ ਦੇ ਤਾਈ ਉਹਨੇ ਕੋਠ ਚੜਾਇਆ, ਹਰਫਾਂ ਤੇ ਸਕੂਲੀਆਂ ਪਾਈਆਂ ਅੰਦਰੋਂ ਭੇਤ ਦਸਾਇਆ। ਸ਼ੇਰਾਂ ਨੂੰ ਉਹ ਨੰਬਰ ਲਾਵੇ ਖੂਬੀ ਆਣ ਵਧਾਵੇ, ਆਪਣੀ ਜੂ ਦੀ ਬੋਲੀ ਅੰਦਰੋਂ ਸਾਰੀ ਰਮਜ਼ ਦਸਾਵੇ। ਸਭ ਨਿਰਵੈਰ ਹੈ ਕੀਤਾ ਉਸਨੇ ਸ਼ੇਰਾਂ ਅੰਦਰ ਵੜ ਕੇ, ਆਪਣੀ ਹੱਥੀ ਅਰਫੋ ਲੀਕੇ ਹੀਰਿਆਂ ਵਾਂਗੂ ਜੜ ਕੇ। ਮੀਆਂ ਸਾਹਿਬ ਦੇ ਜੀਵਨ ਬਾਰੇ ਉਹਨੇ ਬੜਾ ਦਸਾਇਆ, ਆਲ ਦਵਾਲੋਂ ਪੁੱਛ ਹੈ ਕੀਤੀ ਮੁੜ ਕੇ ਕਦਮ ਉਠਾਇਆ। ਅਣਗੌਲੀ ਵੀ ਸਾਂਝੀ ਕੀਤੀ ਸਾਰੀ ਪਰਤ ਦਸਾਈ, ਤੇ ਕਾਜ਼ੀ ਸਾਹਿਬ ਨੇ ਜੁਗੋਂ ਬਾਰੀ ਕੀਤੀ ਆਣ ਕਮਾਈ। ਉਮਰਾਂ ਫਕਰ ਦਵਾਰੇ ਬਹਿ ਕੇ ਉਹਨੇ ਕਾਜ ਕਮਾਇਆ, ਤੇ ਮੁੜ ਕੇ ਸੈਫ ਮਲੂਕੇ ਤਾਈ ਜਾਮਾ ਨਵਾਂ ਪਵਾਇਆ। ਸੈਫ ਮਲੂਕ ਮੁੜ ਕੇ ਸੋਧੇ ਲਫ਼ਜ਼ਾਂ ਨੂੰ ਸਤਰਾਵੇ, ਅੰਦਰੋਂ ਹਾਲ ਹਕੀਕਤ ਲੱਭੇ ਭੇਤ ਤਮਾਮੀ ਪਾਵੇ। ਲਫ਼ਜ਼ਾਂ ਦੇ ਡਿੰਗ ਸਿੱਧੇ ਕਰਕੇ ਰਮਜ਼ ਹਕੀਕਤ ਪਾਈ, ਤੇ ਸੈਫ ਮਲੂਕ ਦੀ ਬੁੱਢੜੀ ਮਾਈ ਵੋਟੀ ਆਣ ਬਣਾਈ। ਤੇ ਹੋਰ ਕਿਤਾਬਾਂ ਮੀਆਂ ਸਾਹਿਬ ਜੋ ਰਚੀਆਂ ਸਭ ਦਸਾਵੇ, ਸ਼ੇਰਾਂ ਅੰਦਰੋਂ ਫਰਕ ਤਮਾਮੀ ਖੋਜੇ ਅਤੇ ਮੁਕਾਵੇ। ਔਖੇ ਲਫ਼ਜ਼ਾਂ ਦੇ ਉਹ ਮਾਣੇ ਨਾਲੋਂ ਨਾਲ ਉਚਾਰੇ, ਪੜਿਆਰਾ ਨਾ ਔਖਤ ਆਵੇ ਬੈਠਣ ਫਹਿਮ ਚੁਬਾਰੇ। ਕਾਜ਼ੀ ਸਾਹਿਬ ਨੇ ਉਮਰ ਹੈ ਚੋਖੀ ਇਸੇ ਕੰਮ ਤੇ ਲਾਈ, ਤੇ PhD ਦੀ ਡਿਗਰੀ ਉਹਨੇ ਆਨ ਸਰਕਾਰੋਂ ਪਾਈ। PhD ਦੀ ਡਿਗਰੀ ਉਹਨੇ ਆ ਸਰਕਾਰੋਂ ਪਾਈ, ਤੇ ਤਗੜਾ ਕਾਜ ਹੈ ਕੀਤਾ ਉਸਨੇ ਲਫ਼ਜ਼ਾਂ ਆਣ ਫਬਾਇਆ, ਤੇ ਸਫਰੋ ਲਿਸ਼ਕ ਦੀ ਬਾਣੀ ਅੰਦਰੋਂ ਸਾਰਾ ਭੇਦ ਦਸਾਇਆ। ਹੀਰੇ ਮੋਤੀ ਵਾਂਗੂ ਉਹਨੇ ਫੜ ਕੇ ਹਰਫ ਪਰੋਏ, ਤੇ ਸ਼ੌਕ ਦੇ ਢੱਗੇ ਈਕਣ ਉਹਨੇ ਖੋਜ ਪੰਜਾਲੀ ਜੋਏ। ਤੇ ਚੋਖੀ ਦਿਆਂ ਮੁਬਾਰਕ ਉਹਨੂੰ ਕਾਜ਼ੀ ਮਨ ਨੂੰ ਭਾਵੇ, ਅੱਲਾ ਕਰੇ ਉਹ ਮਾਲਕ ਵੱਲੋਂ ਸ਼ਾਨ ਉਚੇਰੀ ਪਾਵੇ। ਤੇ ਮੀਆਂ ਮੁਹੰਮਦ ਬਖਸ਼ ਜੇ ਪਾਵਨ ਹਰਫਾਂ ਵਿੱਚ ਕਬੂਲੀ, ਤੇ ਮੈਂ ਸਮਝਾਂਗਾ ਮਾਨ ਉਚੇਰਾ ਮਿਲਿਆ ਵਿੱਚ ਵਸੂਲੀ। ਤੇ ਮੈਂ ਅਹਿਸਾਨ ਕੀ ਜਾਣਾ ਇੱਥੇ ਉਸ ਦਾ ਫੈਜ਼ ਤਮਾਮੀ, ਤੇ ਉਹਦੇ ਦਰ ਤੋਂ ਭਿੱਖਿਆ ਮੰਗਣ ਕੀ ਸਾਦੀ ਕੀ ਜਾਮੀ। ਇਹ ਜਨਾਬ ਮੈਂ ਲਿਖ ਕੇ ਘੱਲ ਦਿੱਤਾ, ਔਰ ਉਹਨਾਂ ਇਹਨੂੰ ਇਹਦੇ ਵਿੱਚ ਛਾਪ ਦਿੱਤਾ, ਤੇ ਬੜੀ ਸੋਹਣੀ ਤੇ ਸੱਚੀ
ਮਾਸ਼ਾਅੱਲਾ ਮਾਸ਼ਾਅੱਲਾ। ਐਡੀ ਵੱਡੀ ਅੱਛਾ ਕਿਤਾਬ ਬਾਜਵਾ ਜਿਹੜੀ- ਸਾਹਿਬ, ਸਾਡੇ ਜਿਹੜੇ ਪਿਆਰੇ ਵੇਖਣ ਵਾਲੇ ਨੇ ਉਹਨਾਂ ਨੂੰ ਜਦੋਂ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਦੱਸਨੇ ਆ, ਜਿਵੇਂ ਤੁਹਾਡੀਆਂ ਕਿਤਾਬਾਂ ਬਾਰੇ ਦੱਸੀਦਾ, ਤੇ ਅੱਜ ਤਾਂ ਹੀ ਸਾਨੂੰ ਕਮੈਂਟਸ 'ਚ ਸਾਡੇ ਵੀਰ ਪੁੱਛਦੇ ਨੇ, ਸਾਡੀਆਂ ਭੈਣਾਂ ਧੀਆਂ, ਵੀ ਬਾਜਵਾ ਸਾਹਿਬ ਦੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ। ਹੁਣ ਇਹਦੇ ਬਾਰੇ ਵੀ ਦੱਸੋ ਨਾ ਕਿ ਇਹ ਜਦੀਦ ਤਰਜ਼ ਦੇ ਵਿੱਚ ਜਿਹੜੀ ਛਾਪੀ ਗਈ ਹੈ ਕਿਤਾਬ, ਹਾਂਜੀ ਹਾਂਜੀ, ਹਜ਼ੂਰ ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਖੜੀ ਹਾਂਜੀ, ਸ਼ਰੀਫ ਜੀ, ਵਾਲਿਆਂ ਜੀ, ਦੀ ਜੀ, ਸੈਫੁਲ ਮਲੂਕ, ਹਾਂਜੀ ਇਹ ਅਗਰ ਕਿਸੇ ਲੈਣੀ ਹੋਵੇ ਜੀ ਜੀ ਜੀ, ਤੇ ਇਹ ਕਿੱਥੋਂ ਮਿਲ ਸਕਦੀ ਹੈ? ਕਾਜ਼ੀ ਜ਼ੁਬੈਰ ਸਾਹਿਬ ਇਹ ਦੀ ਜੀ ਕਿਤਾਬ। ਮੁਰੱਤਬ ਡਾਕਟਰ ਜ਼ੁਬੈਰ ਅਹਿਮਦ ਕਾਜ਼ੀ ਦੀ ਕਿਤਾਬ ਛਾਪੀ ਹੈ ਜੀ, ਮਿਸਾਲ ਪਬਲਿਸ਼ਰਜ਼, ਜੀ ਮਿਸਾਲ ਪਬਲਿਸ਼ਰਜ਼, ਰਹੀਮ ਸੈਂਟਰ, ਪ੍ਰੈਸ ਮਾਰਕੀਟ, ਅਮੀਪੁਰ ਬਾਜ਼ਾਰ, ਫੈਸਲਾਬਾਦ ਤੇ। ਵਾਹ ਵਾਹ ਵਾਹ। ਹਾਂਜੀ, ਵਾਹ, ਤੇ ਵਾਹ। ਉਥੋਂ ਇਹ ਦੋਸਤ ਕਿਤਾਬ ਲੈ ਸਕਦੇ ਨੇ ਜੀ। ਜੀ ਜੀ। ਤੇ ਇਹ ਬਹੁਤ ਇਹਨਾਂ ਨੇ ਖੋਜ ਭਰਪੂਰ ਕਿਤਾਬ ਹੈ, ਜਿਹਦੇ ਚ ਗਲਤੀਆਂ ਜਿਹੜੀਆਂ ਨੇ ਉਹਨਾਂ ਕੱਢ ਕੇ, ਕਿਉਂਕਿ ਉਸੇ ਹੀ ਜਗ੍ਹਾ ਦੇ ਰਹਿਣ ਵਾਲੇ ਨੇ, ਉਸ ਲਹਿਜੇ ਨੂੰ ਵੀ ਬੜਾ ਚੰਗਾ ਸਮਝਦੇ ਨੇ। ਜੀ ਜੀ। ਤੇ ਫਿਰ ਮੀਆਂ ਸਾਹਿਬ ਦੇ ਰਿਸ਼ਤੇਦਾਰਾਂ ਨੂੰ ਮਿਲ ਕੇ, ਅੱਗੇ ਪਿੱਛੇ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਲੱਭ ਲਭਾ ਕੇ, ਇਹਨਾਂ ਇਹ ਬੜਾ ਖੋਜ ਭਰਿਆ ਕੰਮ ਕਰਕੇ, ਹਾਂਜੀ, ਤੇ ਪੂਰਾ ਜਨਾਬ ਜਣਿਆਂ ਵਾਲਾ ਕੰਮ ਕਰਕੇ ਨਾ ਵਿਖਾਇਆ। ਔਰ ਜਿਹੜਾ ਮੈਂ ਇਹਨਾਂ ਨੂੰ ਮਿਹਣਾ 30-35 ਸਾਲ ਪਹਿਲਾਂ ਮਾਰਿਆ ਸੀ, ਹਾਂਜੀ, ਇਹਨਾਂ ਜਨਾਬ ਇਹ ਕਰਕੇ ਤੇ ਜਨਾਬ ਇਹ ਅਮਰ ਹੋ ਗਏ ਨੇ ਕਾਜ਼ੀ ਜ਼ੁਬੈਰ ਸਾਹਿਬ ਜੀ। ਇਹਨਾਂ ਨੂੰ ਬੜੀਆਂ ਬੜੀਆਂ ਵਧਾਈਆਂ ਦਿੰਦੇ ਆ ਜੀ। ਵਾਹ। ਲਓ ਜੀ ਪਿਆਰਿਓ, ਵੇਖੋ ਤੁਸੀਂ, ਅਸੀਂ ਤੁਹਾਨੂੰ ਵਾਕਿਆ ਜਿਹੜਾ ਸੁਣਾਇਆ ਮੂੰਹ ਜ਼ੁਬਾਨੀ, ਯਾਨੀ ਤਹਿਤੁਲ ਲਫ਼ਜ਼, ਉਹ ਫਿਰ ਸਾਡੇ ਬਾਜਵਾ ਸਾਹਿਬ, ਸਾਡੀ ਸਰਕਾਰ ਨੇ ਤੁਹਾਨੂੰ ਆਪਣੇ ਸ਼ੇਰਾਂ 'ਚ ਵੀ ਸੁਣਾ ਦਿੱਤਾ। ਸਾਹਿਬੋ, ਇਹਦੇ ਨਾਲ ਹੀ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ